ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਰਾਜਪਾਲ ਦੀ। ਰਾਜਪਾਲ ਨੇ ਗੱਲ ਕਰਨ ਤੇ ਹੈਲੀਕਾਪਟਰ ਵਰਤਣ ਤੋਂ ਨਾ ਕਰਤੀ ਹੈ। ਕਹਿੰਦੇ ਗੱਲ ਕਰਨ ਵਾਲੀ ਗੱਲ ਨਹੀਂ ਸਮਝ ਆਈ। ਚਲੋ ਹੈਲੀਕਾਪਟਰ ਵਰਤਣ ਨਾਲ ਤਾਂ ਮੁੱਖ ਮੰਤਰੀ ਨੇ ਮਿਹਣਾ ਮਾਰਤਾ ਸੀਗਾ, ਤੇ ਉਹ ਤਾਂ ਗੱਲ ਸਮਝ ਦੇ ਵਿੱਚ ਆਉਂਦੀ ਹੈ, ਪਰ ਕਹਿੰਦੇ ਗੱਲ ਕਰਨ ਤੋਂ ਵੀ ਨਾ ਕਰਤੀ। ਬਿਲਕੁਲ ਜੀ, ਰਾਜਪਾਲ ਹੋਰਾਂ ਨੇ ਕੱਲ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਤੀ ਰੋਸਾ ਵੀ ਪ੍ਰਗਟਾਇਆ। ਠੀਕ ਹੈ। ਤੇ ਆਪਣੀਆਂ ਸੰਵਿਧਾਨਕ ਤਾਕਤਾਂ ਦਾ ਹਵਾਲਾ ਵੀ ਦਿੱਤਾ ਜੀ। ਕਦੇ ਕਦੇ ਉਹ ਰਾਜਪਾਲ ਬਣ ਕੇ ਬੋਲ ਰਹੇ ਸੀਗੇ ਕਿ ਮੇਰੇ ਨਾਲ ਧੱਕਾ ਹੋ ਗਿਆ, ਮੇਰੇ ਨਾਲ ਇਹ ਵਧੀਕੀ ਹੋ ਗਈ, ਮੈਨੂੰ ਕਹਿੰਦੇ ਨੇ ਮੈਂ ਧੱਕਾ ਕਰਦਾ ਹੈ, ਧੱਕਾ ਤਾਂ ਮੇਰੇ ਨਾਲ ਹੋ ਗਿਆ ਹੈ ਨਾ। ਕਦੇ ਕਦੇ ਉਹ ਬੀਜੇਪੀ ਦੇ ਲੀਡਰ ਬਣ ਜਾਂਦੇ ਸੀ ਜੀ, ਕਦੇ ਕਦੇ ਉਹ ਕੇਂਦਰ ਦੀ ਸੱਤਾ ਦੇ ਨਸ਼ੇ 'ਚ ਵੀ ਬੋਲ ਲੈਂਦੇ ਸੀ। ਸੋ ਕੱਲ ਕਈ ਰੂਪ ਦੇਖਣ ਨੂੰ ਮਿਲੇ ਰਾਜਪਾਲ ਦੇ। ਠੀਕ ਹੈ। ਇੱਕ ਤਾਂ ਉਹਨਾਂ ਨੇ ਰੋਸਾ ਪ੍ਰਗਟਾਇਆ ਜੀ ਕਿ ਮੈਂ ਇੱਕ ਸੰਵਿਧਾਨਕ ਅਹੁਦੇ ਤੇ ਹਾਂ, ਮੈਂ ਪੰਜਾਬ ਦਾ ਰਾਜਪਾਲ ਹਾਂ, ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਜੇਕਰ ਚਿੱਠੀ ਲਿਖਦਾ ਤਾਂ ਉਹਦਾ ਜਵਾਬ ਦੇਣਾ ਉਹਨਾਂ ਦਾ ਫਰਜ਼ ਬਣਦਾ। ਉਹਨਾਂ ਦਾ ਮਤਲਬ ਉਸ ਰੁਤਬੇ ਦੇ ਅਨੁਸਾਰ ਵੀ ਉਹਨਾਂ ਦਾ ਜਵਾਬ ਦੇਣਾ ਉਹਨਾਂ ਦਾ ਜ਼ਰੂਰੀ ਬਣਦਾ। ਤੇ ਕਿਹੜੀ ਚੀਜ਼ ਜਨਤਕ ਕਰਨੀ ਹੈ, ਕਿਹੜੀ ਚੀਜ਼ ਨਹੀਂ ਕਰਨੀ, ਇਹ ਵੀ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਆ। ਤੇ ਪਰ ਕਹਿੰਦੇ ਕਿ ਉਹ ਜਦੋਂ ਇਹਨਾਂ ਨੂੰ ਲਵ ਲੈਟਰ ਕਹਿੰਦੇ ਨੇ ਰਾਜਪਾਲ ਦੇ, ਇਹਦਾ ਮਤਲਬ ਮੇਰਾ ਮਜ਼ਾਕ ਉਡਾਉਂਦੇ ਨੇ। ਉਹ ਵੀ ਵਿਧਾਨ ਸਭਾ 'ਚ ਖੜ ਕੇ ਕਹਿੰਦੇ ਮੇਰਾ ਮਜ਼ਾਕ ਸੀ। ਠੀਕ ਹੈ। ਫਿਰ ਉਹ ਕਹਿੰਦੇ ਜੀ ਕਿ ਮੈਂ ਮਤਲਬ ਕਿ 2-3 ਵਾਰ ਮੈਂ ਮੈਂਬਰ ਪਾਰਲੀਮੈਂਟ ਰਿਹਾ, ਮੈਂ MP ਰਿਹਾ, ਮੈਂ 3 ਵਾਰ ਦਾ MP ਹਾਂ, ਮੈਂ ਮਹਾਰਾਸ਼ਟਰ ਦੇ ਸਰਕਾਰ 'ਚ ਮੰਤਰੀ ਤੱਕ ਰਿਹਾ ਹੈ ਨਾ, ਮੈਂ 3 ਸੂਬਿਆਂ ਦਾ ਰਾਜਪਾਲ ਰਹਿ ਲਿਆ, ਤੇ ਮੈਨੂੰ ਇੰਨਾ ਤਾਂ ਪਤਾ ਕਿ ਸੰਵਿਧਾਨ ਅਨੁਸਾਰ ਕਿਵੇਂ ਚੱਲਣਾ, ਕਾਨੂੰਨ ਅਨੁਸਾਰ ਕਿਵੇਂ ਚੱਲਣਾ, ਮੇਰੇ ਕਿਹੜੇ ਫਰਜ਼ ਨੇ, ਕਿਹੜੇ ਅਧਿਕਾਰ ਨੇ, ਕਿਹਨੂੰ ਮੈਂ ਕੀ ਪੁੱਛਣਾ ਕੀ ਨਹੀਂ, ਮੈਂ ਸਭ ਜਾਣਦਾ। ਤੇ ਕਹਿੰਦੇ ਕਿ ਮੇਰਾ ਰਿਕਾਰਡ ਚੈੱਕ ਕਰ ਲਓ ਕਿ ਮੈਂ 3 ਵਾਰ ਦਾ ਰਾਜਪਾਲ ਹਾਂ। ਜੇ 3 ਵਾਰ ਦੇ ਰਾਜਪਾਲ ਦੇ ਦੌਰਾਨ ਮੈਂ ਕਦੇ ਰੇਲ 'ਚ ਵੀ ਬਿਜ਼ਨਸ ਕਲਾਸ 'ਚ ਸਫ਼ਰ ਕੀਤਾ ਹੋਵੇ, ਠੀਕ ਹੈ, ਤੇ ਮੇਰਾ ਰਿਕਾਰਡ ਕਢਾ ਕੇ ਦੇਖ ਲਿਓ ਕਿ ਮੈਂ ਬਿਜ਼ਨਸ ਕਲਾਸ 'ਚ ਕਦੇ ਸਫ਼ਰ ਕੀਤਾ। ਤੇ ਕਹਿੰਦੇ ਕਿ ਜਿੱਥੋਂ ਤੱਕ ਮੁੱਖ ਮੰਤਰੀ ਸਾਹਿਬ ਦੇ ਹੈਲੀਕਾਪਟਰ ਦੀ ਗੱਲ ਹੈ, ਕਿ ਕੋਈ ਨਾ ਜੇ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਕਿ ਮੈਂ ਉਹਨਾਂ ਦਾ ਹੈਲੀਕਾਪਟਰ ਲੈ ਜਾਣਾ, ਕਿ ਭਾਈ ਇਹ ਚੈੱਕ ਕਰੋ ਕਿ ਕੀ ਮੈਂ ਕਦੇ ਨਿੱਜੀ ਕੰਮ ਲਈ ਵਰਤਿਆ, ਠੀਕ ਹੈ, ਕੀ ਉਹ ਹੈਲੀਕਾਪਟਰ ਕਦੇ ਮੈਂ ਪ੍ਰਚਾਰ ਲਈ ਵਰਤਿਆ, ਕਦੇ ਮੈਂ ਕਿਸੇ ਘਰਦਿਆਂ ਨੂੰ ਸੈਰ ਕਰਾਉਣ ਲਈ ਵਰਤਿਆ ਜੀ। ਜੇ ਮੈਂ ਇਸ ਅਹੁਦੇ ਦੇ ਨਾਤੇ ਕਿਸੇ ਦੌਰੇ ਤੇ ਗਿਆ, ਸਰਕਾਰੀ ਦੌਰੇ ਤੇ ਗਿਆ, ਜਿਹਨੂੰ ਉਹ ਕਹਿੰਦੇ ਨੇ ਕਿ ਹਾਂ ਮੈਂ ਅਬੋਹਰ ਚਲਾ ਗਿਆ ਜੀ, ਫਾਜ਼ਿਲਕਾ ਚਲਾ ਗਿਆ ਜੀ, ਬਾਰਡਰ ਤੇ ਜਾਂਦੇ ਨੇ ਜੀ, ਸਾਡਾ ਹੈਲੀਕਾਪਟਰ ਲੈ ਕੇ ਜਾਂਦੇ ਨੇ, ਤੇ ਠੀਕ ਹੈ, ਅੱਗੇ ਤੋਂ ਫਿਰ ਮੈਂ ਇਸ ਕੰਮ ਲਈ ਵੀ ਨਹੀਂ ਲੈ ਕੇ ਜਾਂਦਾ। ਜਿੰਨੀ ਦੇਰ ਕਹਿੰਦੇ ਪੰਜਾਬ ਦਾ ਰਾਜਪਾਲ ਰਹੂੰਗਾ, ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡਾ ਹੈਲੀਕਾਪਟਰ ਨਹੀਂ ਵਰਤੂੰਗਾ, ਮੈਂ ਹੁਣ ਜਿੱਥੇ ਵੀ ਜਾਊਂਗਾ ਆਪਣੀ ਕਾਰ 'ਚ ਜਾਊਂਗਾ। ਠੀਕ ਹੈ। ਮਤਲਬ ਇਹ ਉਹਨਾਂ ਦਾ ਇੱਕ ਰੋਸਾ ਪ੍ਰਗਟਾਉਣ ਦਾ, ਇੱਕ ਵਿਚਾਰਾ ਬਣਨ ਦਾ ਇੱਕ ਤਰੀਕਾ ਸੀ। ਪਰ ਜਿੱਥੋਂ ਤੱਕ ਉਹਨਾਂ ਨੇ ਹੈਲੀਕਾਪਟਰ ਬਣਨ ਤੋਂ ਇਨਕਾਰ ਕੀਤਾ, ਉੱਥੇ ਉਹਨਾਂ ਨੇ ਗੱਲਬਾਤ ਤੋਂ ਵੀ ਇਨਕਾਰ ਕਰਤਾ। ਉਹ ਕਹਿੰਦੇ ਹੁਣ ਚਾਹੇ ਰਾਜਨੀਤਿਕ ਸਟੇਜ ਹੋਵੇ ਤੁਹਾਡੀ, ਚਾਹੇ ਪਾਰਟੀ ਦਾ ਮੰਚ ਹੋਵੇ, ਚਾਹੇ ਸਰਕਾਰੀ ਸਮਾਗਮ ਹੋਵੇ, ਚਾਹੇ ਕੋਈ ਅਧਿਕਾਰੀਆਂ ਦੀ ਬੈਠਕ ਹੋਵੇ, ਚਾਹੇ ਵਿਧਾਨ ਸਭਾ ਦੇ ਵਿੱਚ ਹੋਵੇ, ਮੁੱਖ ਮੰਤਰੀ ਭਗਵੰਤ ਮਾਨ ਜੀ ਜੇ ਹੁਣ ਇੱਕ ਵੀ ਪੁੱਠਾ ਸਿੱਧਾ ਸ਼ਬਦ, ਇੱਕ ਪੁੱਠਾ ਸਿੱਧਾ ਬੋਲ, ਜਾਂ ਇੱਕ ਕੋਈ ਤੰਜ ਕੱਸਿਆ, ਕੋਈ ਮਜ਼ਾਕ ਉਡਾਇਆ, ਇਹ ਮੇਰੇ ਲਈ ਆਇਆ ਰਾਜਪਾਲ ਹੋਰੀ ਕਹਿੰਦੇ, ਤਾਂ ਫਿਰ ਮੈਂ ਗੱਲ ਨਹੀਂ ਕਰੂੰਗਾ, ਹੁਣ ਮੇਰੇ ਵਕੀਲ ਗੱਲ ਕਰਨਗੇ। ਉਹ ਅੱਛਾ, ਗੱਲ ਇੱਕ ਕਦਮ ਅੱਗੇ ਜਾ ਪਈ। ਬਿਲਕੁਲ, ਇਹਦਾ ਮਤਲਬ ਹੁਣ ਇਹ ਲੜਾਈ ਹੋਰ ਤਿੱਖੀ ਹੋ ਗਈ ਆ। ਮੈਂ ਸ਼ੁਰੂ ਤੋਂ ਇਹ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਔਰ ਰਾਜਪਾਲ ਜੀ, ਇਹ ਦੋਏ ਧਿਰਾਂ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਪੰਜਾਬ ਦੇ ਰਾਜਪਾਲ, ਮਤਲਬ ਆਪਣੇ ਆਪ ਆਪਣੀ ਬੁੱਧੀ ਦੀ ਬਜਾਏ ਕਿਸੇ ਹੋਰ ਦੀ ਬੁੱਧੀ ਨਾਲ ਚੱਲ ਰਹੇ ਨੇ, ਜਿਹਦਾ ਨਤੀਜਾ ਮਤਲਬ ਮੈਦਾਨ ਦੇ ਬਾਹਰੋਂ ਖੜਾ ਕਹਿਣਾ ਐਂ ਉਲਟਾ ਦੇ, ਐਂ ਕਰਦੇ, ਤੇ ਤੁਸੀਂ ਆਪਣਾ ਦਿਮਾਗ ਵਰਤਦੇ ਨਹੀਂ, ਲੜੀ ਜਾਓ। ਅਗਲੇ ਕਹਿੰਦੇ ਵਧੀਆ। ਸੋ ਦੋਏ ਬੰਦੇ ਕਿਸੇ ਹੋਰਾਂ ਦੇ ਦਿਮਾਗ ਨਾਲ ਚੱਲ ਰਹੇ ਨੇ ਜੀ, ਤੇ ਇਸ ਲਈ ਇਹ ਲੜਾਈ ਦੇ ਵਿੱਚੋਂ ਕੁਛ ਨਹੀਂ ਨਿਕਲਣਾ, ਪੰਜਾਬ ਦਾ ਨੁਕਸਾਨ ਹੋ ਜਾਣਾ। ਮੈਂ ਪਹਿਲੇ ਦਿਨ ਤੋਂ ਗੱਲ ਕਰਦਾ, ਉਹ ਨੁਕਸਾਨ ਹੁੰਦਾ ਦਿਖਣ ਲੱਗ ਪਿਆ। ਇਹ ਟਕਰਾਅ ਬਹੁਤ ਅਗਾਂਹ ਨੂੰ ਵੱਧਦਾ ਜਾ ਰਿਹਾ। ਸੋ ਇਸ ਲਈ ਰਾਜਪਾਲ ਦੀ ਇਹ ਤਲਖੀ, ਇਹ ਕਹਿਣਾ ਕਿ ਹੁਣ ਵਕੀਲ ਗੱਲ ਕਰਨਗੇ, ਉਧਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਵੀ ਕੇਂਦਰ ਨੂੰ ਕਹਿੰਦੇ ਨੇ ਕਿ ਤਿਆਰ ਆ ਅਸੀਂ, ਕੋਰਟ ਖੁੱਲਣ ਵਾਲੀ ਆ, ਸਾਡੇ ਵੀ ਵਕੀਲ ਤਿਆਰ ਨੇ। ਸੋ ਦਾ ਮਤਲਬ ਹੁਣ ਵਕੀਲਾਂ ਦੀ ਲੜਾਈ ਹੋਇਆ ਕਰੂਗੀ। ਸਰਕਾਰਾਂ ਦੇ ਚੁਣੇ ਨੁਮਾਇੰਦੇ ਆਪਸ ਵਿੱਚ ਬੈਠਣ ਜੋਗੇ ਵੀ ਨਹੀਂ, ਤੇ ਇਸ ਕਦਰ ਤੱਕ ਆ ਗਈ ਸਥਿਤੀ। ਬਹੁਤ ਫਿਕਰਮੰਦੀ ਵਾਲੀ ਪਹਿਲੂ ਬਣਦਾ ਜਾ ਰਿਹਾ ਪ੍ਰਵੀਨ ਜੀ। ਇੱਕ ਨਾ ਅਕਸਰ ਹੀ ਆਪਾਂ ਗੱਲ ਸੁਣਦੇ ਹਾਂ ਸਾਡੀਆਂ ਸਿਆਸੀ ਧਿਰਾਂ ਤੋਂ ਕਿ ਕੋਰਟ ਦਾ ਸਨਮਾਨ ਕਰਨਾ ਚਾਹੀਦਾ। ਅਕਸਰ ਇਹ ਗੱਲ ਕਹਿੰਦੇ ਨੇ ਕਿ ਅਦਾਲਤੀ ਫੈਸਲੇ ਦਾ ਅਸੀਂ ਸਨਮਾਨ ਕਰਦੇ ਹਾਂ। ਅਦਾਲਤ ਨੇ ਤਾਂ ਫਿਰ ਦੋਨਾਂ ਧਿਰਾਂ ਨੂੰ ਕਿਹਾ ਸੀ ਕਿ ਭਾਈ ਰਾਬਤੇ ਨਾਲ ਚੱਲੋ। ਸੁਪਰੀਮ ਕੋਰਟ ਨੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਹਾ ਸੀ ਤੇ ਰਾਜਪਾਲ ਸਾਹਿਬ ਨੂੰ ਵੀ ਕਿਹਾ ਸੀ। ਹੁਣ ਤਾਂ ਇਹ ਉਸ ਗੱਲ ਤੇ ਆ ਗਏ ਪੰਜਾਬੀ ਅਖਾਣ ਵਾਂਗੂ ਵੀ ਤੂੰ ਮੈਨੂੰ ਗੱਲ ਕੱਢ, ਮੈਂ ਤੈਨੂੰ ਪਿੰਡੋਂ ਕਢਾਵਾਂਗੀ।
ਹਾਂ ਬਸ 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 ਰਾਜਪਾਲ ਸਾਹਿਬ ਤਾਂ ਹੁਣ ਉਸ ਲੈ ਦੇ ਵਿੱਚ ਆ ਕੇ ਗੱਲ ਕਰ ਰਹੇ ਨੇ